अस्सलाम वालेकुम, सत श्री अकाल जी। उम्मीद करना कि सारे ठीक हो। तो अच्छा जी, इसके ਦਾ दूसरा पार्ट। और जैसे कि मैं पिछली वीडियो ਵਿੱਚ ਵੀ ਦੱਸਿਆ ਹੈ ਕਿ 2 ਦਿਨ ਹੋ ਗਏ ਨੇ ਵੀਡੀਓ ਵੀ ਅਪਲੋਡ ਨਹੀਂ ਹੋਈ ਔਰ ਰਿਪਲਾਈ ਵੀ 3-4 ਦਿਨ ਤੋਂ ਨਹੀਂ ਹੋ ਰਿਹਾ। ਮੈਸੇजेस ਵੀ ਕਾਫੀ ਆਏ ਨੇ। ਤੁਹਾਨੂੰ ਦੱਸਿਆ ਸੀ ਕਿ ਤਬੀਅਤ ਨਹੀਂ ਠੀਕ ਹੈ ਤੇ ਤਬੀਅਤ ਥੋੜੀ ਜ਼ਿਆਦਾ ਖਰਾਬ ਹੋ ਗਈ ਸੀ, ਜਿਹਦੀ ਵਜ੍ਹਾ ਤੋਂ ਫਿਰ 2 ਦਿਨ ਹਸਪੀਟਲ ਐਡਮਿਟ ਰਿਹਾ ਤੇ ਅੱਜ ਹੀ ਯਾਨੀ ਘਰ ਵਾਪਸ ਆਇਆ ਤੇ ਇਸ ਵਾਸਤੇ ਰਿਪਲਾਈ ਨਹੀਂ ਹੋ ਸਕਿਆ। ਹੋ ਸਕਦਾ ਕੁਝ ਦੇ ਮੈਸੇਜ ਮਿਸ ਵੀ ਹੋ ਜਾਣ, ਕਿਉਂਕਿ ਸਟੂਡੈਂਟ ਦੇ ਕਾਫੀ ਮੈਸੇਜ ਆਏ ਸਨ ਜਿਨ੍ਹਾਂ ਸੈਂਡ ਕੀਤੇ ਨੇ ਕਿ ਅਸਾਂ ਥਿਊਰੀ ਪਾਸ ਕਰ ਲਈਏ ਤੇ ਉਹਨਾਂ ਨੂੰ ਜੀ ਇੱਕ ਵਾਰੀ ਬਹੁਤ ਬਹੁਤ ਮੁਬਾਰਕ ਹੋਵੇ, ਕਿਉਂਕਿ ਰਿਪਲਾਈ ਹੋ ਸਕਦਾ ਸਾਰਿਆਂ ਨੂੰ ਨਾ ਦੇਣ ਹੋਵੇ। ਤੇ ਬਾਕੀ ਇਨਸ਼ਾਅੱਲਾ ਜੈਸੀ ਫਿਰ ਤਬੀਅਤ ਠੀਕ ਹੁੰਦੀ ਇਨਸ਼ਾਅੱਲਾ ਫਿਰ ਰੂਟੀਨ ਵਿੱਚ ਸਾਰਾ ਕੁਝ ਚੱਲਦਾ ਰਹੇਗਾ। ਤੇ ਚਲੋ ਜੀ, ਬਾਕੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ WhatsApp ਤੇ ਸੈਂਡ ਕਰ ਦੇਵੇ ਅੱਜ PDF। ਔਰ ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਵਾਸਤੇ ਵੀ ਸ਼ੁਰੂ ਵਿੱਚ 2-4 ਦਿਨ ਹਫਤਾ ਥੋੜੀ ਪ੍ਰੋਬਲਮ ਆਉਂਦੀ ਹੈ, ਸਮਝ ਨਹੀਂ ਆਉਂਦੀ, ਜਿਹਦੀ ਵਜ੍ਹਾ ਤੋਂ ਬੰਦਾ ਸੋਚਦਾ ਕਿ ਸ਼ਾਇਦ ਮੈਨੂੰ ਸਮਝ ਨਹੀਂ ਆਉਣੀ ਜਾਂ ਇੱਥੋਂ ਸਮਝ ਨਹੀਂ ਆ ਰਹੀ। ਉਹ ਤੁਸੀਂ ਜਿੱਥੋਂ ਵੀ ਪੜ੍ਹੋ ਦੇ ਸ਼ੁਰੂ ਦੇ 2-4 ਦਿਨ ਜਾਂ ਹਫਤਾ 10 ਦਿਨ ਉਹ ਮੁਸ਼ਕਲ ਹੀ ਹੁੰਦੀ, ਸਮਝ ਨਹੀਂ ਆਉਂਦੀ। ਠੀਕ ਹੈ, ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ ਉਹ ਤੁਹਾਨੂੰ ਆਪਣੇ ਆਪ ਸਮਝ ਆਉਣੀ ਸ਼ੁਰੂ ਹੋ ਜਾਏਗੀ। ਇਸ ਵਾਸਤੇ ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਠੀਕ ਹੈ ਜੀ, ਐਪਲੀਕੇਸ਼ਨ ਵੈਬ ਪੈਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਔਰ ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ। ਠੀਕ ਹੈ, ਚਲੋ ਜੀ 16 ਨੰਬਰ ਸਵਾਲ। ਵਿਆਜਾਰੇ ad alta velocità ਕਹਿੰਦਾ ਜਿਹੜਾ ਜ਼ਿਆਦਾ ਸਪੀਡ ਤੇ ਚੱਲਣਾ ਵੇ incide ਇਹਦਾ ਅਸਰ ਪੈਂਦਾ sul consumo di carburante ਤੇਲ ਦੇ ਖਰਚ ਤੇ ਇਹ su inquinamento ambientale ਤੇ pollution ਆਲੂਦਗੀ ਤੇ। ਵੇਰੋ ਜੀ, ਅਗਰ ਜ਼ਿਆਦਾ ਸਪੀਡ ਤੇ ਚੱਲਦੇ ਹੋ ਗੱਡੀ ਜ਼ਿਆਦਾ ਤੇਲ ਖਾਏਦੀ, ਜੇ ਜ਼ਿਆਦਾ ਤੇਲ ਖਾਏਦੀ ਤੇ ਉਹਦੇ ਨਾਲ ਪੋਲੂਸ਼ਨ ਆਲੂਦਗੀ ਵੀ ਜ਼ਿਆਦਾ ਬਣੇਦੀ। ਇਹਦਾ ਫਰਕ ਪੈਂਦਾ ਇਸ ਚੀਜ਼ ਦਾ। 17 ਨੰਬਰ। Il conducente che intende effettuare inversione di marcia ਜਿਹੜਾ ਡਰਾਈਵਰ U-turn ਕਰਨਾ ਚਾਹੁੰਦਾ ਹੈ su una strada doppio senso ਸੜਕ ਦੇ ਉੱਤੇ deve azionare indicatore di direzione ਕਹਿੰਦਾ ਉਹ ਲਾਜ਼ਮੀ ਡਾਇਰੈਕਸ਼ਨ ਵਾਲੇ ਇਸ਼ਾਰੇ ਆਨ ਕਰ ਲਵੇ। ਫਿਰ 18 ਨੰਬਰ। durante le operazioni di presegnalazione ਕਹਿੰਦਾ ਉਸ ਆਪਰੇਸ਼ਨ ਦੇ ਦੌਰਾਨ ਜਦੋਂ ਤੁਸੀਂ ਨਿਸ਼ਾਨਦੇਹੀ ਕਰਦੇ ਹੋ con il segnale mobile di pericolo triangle ਨਿਸ਼ਾਨ ਦੇ ਨਾਲ il conducente non deve indossare il giubbotto ਡਰਾਈਵਰ ਜਿਹੜਾ ਉਹ ਜੈਕਟ ਨਾ ਪਾਵੇ ad alta visibilità ਜਿਹੜੀ ਉਹ ਜ਼ਿਆਦਾ ਦਿਖਾਈ ਦੇਣੇ ਵਾਲੀ ਹੁੰਦੀ ਹੈ se si trova sulle corsie di emergenza ਅਗਰ ਉਹ ਐਮਰਜੈਂਸੀ ਵਾਲੇ ਕੁਰਸੀ ਉੱਤੇ ਵੇ ਉਹ sulle piazzole di sosta ਜਾਂ ਪਿਆਜ਼ਲੇ ਦੀ ਸੋਸਤਾ ਦੇ ਉੱਤੇ ਵੇ। ਫਾਲਤੂ ਜੀ ਇੱਥੇ ਵੀ ਅਗਰ ਤੁਸੀਂ ਚੱਲਦੇ ਹੋ ਨਾਲੇ ਜਦੋਂ ਇਹ ਟ੍ਰਾਇੰਗਲ ਨਿਸ਼ਾਨ ਪਿੱਛੇ ਰੱਖਣ ਜਾਣਾ ਹੈ ਉਦੋਂ ਇਹ ਜੈਕਟ ਜਾਂ ਉਹਦੇ ਬਰੇਤੇਲੇ ਹੁੰਦੇ ਨੇ ਉਹ ਪਾਈ ਹੋਣੇ ਲਾਜ਼ਮੀ ਨੇ। ਠੀਕ ਹੈ, ਅੱਛਾ ਜੀ, ਪਿਆਜ਼ੋਲੇ ਦੀ ਸੋਸਤਾ ਆ ਗਿਆ ਸੈਂਪਰੇ ਫਾਲਸੋ ਤੇ ਇੱਕ ਵੇਰ ਹੋਵੇ। ਜਿਹੜਾ ਦੂਸਰਾ ਸੇਮ ਹੀ ਇਸੇ ਤਰ੍ਹਾਂ ਦੇ ਲਫ਼ਜ਼ ਹੈ ਉਹ ਪਿਆਜ਼ੋਲਾ ਦੀ ਸੋਸਤਾ ਵੇ। ਠੀਕ ਹੈ, ਉਹ ਸੈਂਪਰੇ ਫਾਲਸੋ ਤੇ 2 ਵੇਰੋ ਨੇ, ਇਹ ਜਿਹੜਾ ਵੇ ਇਹ 1 ਵੇਰੋ ਹੈ। 19 ਨੰਬਰ। La patente di categoria B ਕਹਿੰਦਾ B ਕੈਟੇਗਰੀ ਦਾ ਲਾਇਸੈਂਸ con codice armonizzato 9696 ਕੋਡ ਦੇ ਨਾਲ può essere conseguita ਕਹਿੰਦਾ ਇਹ ਹਾਸਲ ਕੀਤਾ ਜਾ ਸਕਦਾ ਹੈ anche successivamente al conseguimento della patente di categoria B ਕਹਿੰਦਾ ਜਦੋਂ B ਕੈਟੇਗਰੀ ਦਾ ਲਾਇਸੈਂਸ ਹਾਸਲ ਕਰਦੇ ਹੋ ਉਸ ਤੋਂ ਅੱਗੇ ਇਹ ਜਿਹੜਾ ਵੇ B 96 ਕਹਿੰਦੇ ਵੀ ਹਾਸਲ ਕੀਤਾ ਜਾ ਸਕਦਾ ਹੈ superando ਪਾਸ ਕਰਕੇ una prova di guida il driving ਦੀ ਟਰਾਈ su specifico veicolo ਖਾਸ ਗੱਡੀ ਦੇ ਉੱਤੇ। ਵੇਰੋ ਜਦੋਂ ਤੁਸੀਂ B ਲਾਇਸੈਂਸ ਪਾਸ ਕਰ ਲਿਆ ਕਿਉਂਕਿ ਥਿਊਰੀ ਹੈ ਹੀ ਹੈ, ਇਸ ਤੋਂ ਅੱਗੇ ਤੁਸੀਂ B ਨੂੰ ਅੰਤ ਸਹੀ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਿਰਫ ਡਰਾਈਵਿੰਗ ਦੀ ਟਰਾਈ ਦੇਣੀ ਹੈ ਸਪੈਸ਼ਲ ਗੱਡੀ ਵਾਸਤੇ, ਜਿਹੜੀ ਸਪੈਸ਼ਲ ਗੱਡੀ ਹੁੰਦੀ ਹੈ ਉਹਦੇ ਉੱਤੇ। ਠੀਕ ਹੈ, 20 ਨੰਬਰ। nella polizza assicurativa ਕਹਿੰਦੇ ਇੰਸ਼ੋਰੈਂਸ ਦੀ ਪਾਲਿਸੀ ਵਿੱਚ contro il rischio di furto ਜਿਹੜੀ ਚੋਰੀ ਵਾਲੀ ਹੁੰਦੀ ਹੈ ਉਹ incendio ਅੱਗ ਵਾਲੀ ਹੁੰਦੀ ਹੈ il risarcimento dovuto ਕਹਿੰਦੇ ਜਿਹੜੇ ਤੁਹਾਨੂੰ ਪੈਸੇ ਮਿਲਦੇ ਨੇ ਜਿਹੜਾ ਨੁਕਸਾਨ ਭਰਦੇ ਨੇ non può essere superiore al valore ਕਹਿੰਦੇ ਵੈਲਿਊ ਤੋਂ ਜ਼ਿਆਦਾ ਨਹੀਂ ਹੋ ਸਕਦੇ ਕਿ il veicolo aveva al momento ਜਿਹੜੀ ਗੱਡੀ ਉਸ ਟਾਈਮ ਹੈ ਸੀ, ਜਿਹੜੀ ਉਹਦੀ ਵੈਲਿਊ ਉਸ ਟਾਈਮ ਹੈ ਸੀ, ਕਹਿੰਦੇ ਪੈਸੇ ਉਸ ਤੋਂ ਜ਼ਿਆਦਾ ਨਹੀਂ ਹੋ ਸਕਦੇ in cui stato rubato ਜਦੋਂ ਚੋਰੀ ਹੋਈ ਹੈ ਆ preso fuoco ਜਾਂ ਜਦੋਂ ਇਹਨੂੰ ਅੱਗ ਲੱਗੀ। ਵੇਖੋ ਜੀ, ਅਗਰ ਤੁਸੀਂ ਆਪਣੀ ਗੱਡੀ ਦੀ ਇੰਸ਼ੋਰੈਂਸ ਵਾਲੀ ਕਰਵਾਈ ਹੈ, ਚੋਰੀ ਹੋ ਜਾਂਦੀ ਹੈ ਜਾਂ ਅੱਗ ਲੱਗ ਜਾਂਦੀ ਹੈ ਤੇ ਅਗਰ ਤੁਹਾਡੀ ਇੰਸ਼ੋਰੈਂਸ ਤੁਹਾਨੂੰ ਪੈਸੇ ਦਿੰਦੀ ਹੈ ਇਸ ਚੀਜ਼ ਦੇ ਤੇ ਉਨੇ ਹੀ ਪੈਸੇ ਮਿਲਣ ਦੇ ਜਿਤਨੇ ਤੁਹਾਡੀ ਗੱਡੀ ਦੀ ਵੈਲਿਊ ਉਸ ਟਾਈਮ ਐ ਸੀ ਜਦੋਂ ਚੋਰੀ ਹੋਈ ਹੈ ਜਾਂ ਜਦੋਂ ਉਹਨੂੰ ਅੱਗ ਲੱਗੀ ਹੈ। ਠੀਕ ਹੈ, ਤੇ ਚਲੋ ਜੀ 21 ਨੰਬਰ। ਅੱਛਾ ਜੀ, ਇਹ ਜਿਹੜੀ ਪਨੇਲੋ ਹੈ ਇਹ ਵੀ ਇੰਪੋਰਟੈਂਟ ਹੈ ਵੇ, ਐਗਜ਼ਾਮ ਵਿੱਚ ਕਾਫੀ ਦਫਾ ਆਈ ਹੈ। il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un incrocio ਇੱਕ ਚੌਕ ਹੈ in cui si ha la precedenza ਤੇ ਇੱਥੇ ਤੁਹਾਡੀ ਪਹਿਲੇ ਵੇਰੋ।
22 ਨੰਬਰ, ਇਹ ਜਿਹੜਾ ਨਿਸ਼ਾਨ ਤੋਂ ਨਜ਼ਰ ਆ ਰਿਹਾ ਇਹ ਉਹਨਾਂ ਸੜਕਾਂ ਦੇ ਕਿਨਾਰੇ ਤੇ ਲੱਗਿਆ ਹੁੰਦਾ ਜਿੱਥੇ ਬਰਫ਼ਬਾਰੀ ਜ਼ਿਆਦਾ ਹੁੰਦੀ ਹੈ। Il delineatore raffigurato è il delineatore ਦਿਖਾਇਆ ਗਿਆ si trova in vicinanza, ਕਹਿੰਦਾ ਨਜ਼ਦੀਕ ਮਿਲੇਗਾ di un attraversamento pedonale zebra crossing ਦੇ falso। 3 ਨੰਬਰ, lo spazio di frenatura, ਕਹਿੰਦਾ ਜਿਹੜੀ spazio di frenatura avessi quadruplica 4 ਗੁਣਾ ਹੋ ਜਾਏਗੀ se la velocità si raddoppia, ਅਗਰ ਸਪੀਡ raddoppia ਹੁੰਦੀ ਹੈ ਡਬਲ ਹੁੰਦੀ ਹੈ vero। ਅੱਛਾ ਜੀ, ਅੱਗੇ ਵੀ ਬੜੀ ਵਾਰ ਦੱਸਿਆ raddoppia ਕਿਹਨੂੰ ਆਦੇ ਨੇ 2 ਨੂੰ, ਔਰ ਇਹਨੂੰ ਇੰਨੇ ਨਾਲ ਹੀ ਜ਼ਰਬ ਦੇਣਾ ਹੈ 2 ਨੂੰ 2 ਨਾਲ ਜ਼ਰਬ ਜੋ ਕੀ ਹੁੰਦਾ ਹੈ 4, ਤੇ ਇਹ ਵੇਖੋ ਇੱਥੇ ਕੁਆਡਰੂਪਲੀਕਾ 4 ਆਏ ਆ। ਠੀਕ ਹੈ, ਜਿਹੜਾ ਤੁਹਾਡਾ ਇਹ ਜਵਾਬ ਹੋਣਾ ਹੈ ਇਹ ਤੇ ਇਹ ਵਾਲਾ ਸੇਮ ਆਵੇ ਤਾਂ ਸਮਝੋ ਸਵਾਲ ਠੀਕ ਹੈ। 24 ਨੰਬਰ, il conducente del veicolo, ਕਹਿੰਦਾ ਉਸ ਗੱਡੀ ਦਾ ਡਰਾਈਵਰ che viene sorpassato, ਜਿਹੜਾ ਓਵਰਟੇਕ ਹੋ ਰਿਹਾ ਹੈ, deve agevolare la manovra di sorpasso, ਕਹਿੰਦਾ ਓਵਰਟੇਕ 'ਚ ਆਸਾਨੀ ਪੈਦਾ ਕਰੇ ਇਹ non accelerare ਤੇ ਰੇਸ ਨਾ ਦੇਵੇ। ਵੇਰੋ ਜੀ, ਜਦੋਂ ਸਾਨੂੰ ਕੋਈ ਦੂਸਰੀ ਗੱਡੀ ਓਵਰਟੇਕ ਕਰ ਰਹੀ ਹੈ ਤੇ ਜਿਹੜੀ ਗੱਡੀ ਓਵਰਟੇਕ ਕਰ ਰਹੀ ਹੈ ਉਹਦੇ ਵਾਸਤੇ ਆਸਾਨੀ ਪੈਦਾ ਕਰਨੀ, ਇਹ ਨਹੀਂ ਕਰਨੀ ਵੀ ਉਹਦੇ ਨਾਲ ਰੇਸ ਲਾ ਲਵੋ। ਠੀਕ ਹੈ, ਇਹਨਾਂ ਫਾਲਸੋ ਕੀਤਾ ਲੇਕਿਨ ਵੇਰੋ ਇਹਨਾਂ ਦੀ ਗਲਤੀ ਹੋਈ ਹੈ। 5 ਨੰਬਰ, il simbolo raffigurato è ਨਿਸ਼ਾਨ ਦਿਖਾਇਆ ਗਿਆ ਇਹ posto su una spia, ਕਹਿੰਦੇ ਇੱਕ ਸਪੀਆ ਤੇ ਮੌਜੂਦ ਹੈ ਆਲੂਚੇ ਵੇਰ ਦੇ ਜਿਹਦੀ ਵੇਰ ਦੇ ਲਾਈਟ ਵੇਰੋ ਜੀ, ਜਦੋਂ ਇਹ ਇਸ਼ਾਰਾ ਆਨ ਹੁੰਦਾ ਇਹਦੀ ਵੇਰ ਦੇ ਲਾਈਟ ਆਨ ਹੁੰਦੀ ਹੈ। 26 ਨੰਬਰ, assunzione di LSD o anfetamina, ਕਹਿੰਦਾ ਇਹ ਮੈਡੀਸਨ ਯੂਜ਼ ਕੀਤੀ ਜੇ non compromette, ਤੇ ਇਹ ਕੰਪਰੋਮਾਈਜ਼ ਨਹੀਂ ਹੋਣ ਲੱਗਾ ਲਾ ਫੈਕੋਲਟਾ ਦੀ ਗੁਜ਼ਾਰੀ ਡਰਾਈਵਿੰਗ ਹੈ ਉਹਦੇ ਨਾਲ। ਫਾਲਤੂ ਜੀ ਮੈਡੀਸਨ ਯੂਜ਼ ਕੀਤੀ ਜੇ ਤੇ ਕੰਪਰੋਮੈਟ ਤਰੀ ਹੋਵੇਗਾ। 27 ਨੰਬਰ, il ribaltamento in curva del veicolo, ਜਿਹੜੀ ਗੱਡੀ ਮੋੜ ਦੇ ਵਿੱਚ ਉਲਟਦੀ ਏ ਇਹ favorito, ਕਹਿੰਦਾ ਇਹਦੀ ਮਦਦ ਕਰਦਾ ਹੈ ਦਾ una ridotta distanza, ਜਿਹੜਾ ਘੱਟ ਫਾਸਲਾ ਹੁੰਦਾ ਹੈ fra ਰੋ ਤੇ ਟਾਇਰਾਂ ਦੇ ਦਰਮਿਆਨ dello stesso asse ਇੱਕੋ ਹੀ ਐਕਸਲ ਦੇ। ਵੇਰੋ ਜਦੋਂ ਕਟਾਈ ਜ਼ਿਆਦਾ ਹੋ ਜਾਵੇ ਤੇ ਉਦੋਂ ਇਹ ਵੀ ਚੀਜ਼ ਜਿਹੜੀ ਹੈ ਇਹ ਗੱਡੀ ਦੇ ਉਲਟਣ ਵਿੱਚ favorito ਕਰਦੀ, ਮਤਲਬ ਮਦਦ ਕਰਦੀ ਹੈ। 28 ਨੰਬਰ, ਸਟਾਪ ਦਾ ਨਿਸ਼ਾਨ ਹੈ il segnale raffigurato, ਨਿਸ਼ਾਨ ਦਿਖਾਇਆ ਗਿਆ obbliga ad arrestarsi, ਕਹਿੰਦਾ ਲਾਗੂ ਕਰਦਾ ਰੁਕਣਾ soltanto ਸਿਰਫ in caso di incrocio con altri veicoli, ਜਦੋਂ ਦੂਸਰੀਆਂ ਗੱਡੀਆਂ ਨਾਲ ਕ੍ਰਾਸਿੰਗ ਹੁੰਦੀ ਕਹਿੰਦਾ ਉਦੋਂ ਸਿਰਫ ਲਾਗੂ ਕਰਦਾ ਰੁਕਣਾ। ਫਾਲਤੂ ਜੀ ਸਟਾਪ ਦਾ ਨਿਸ਼ਾਨ ਹੈ ਲਾਜ਼ਮੀ ਰੁਕਣਾ ਹੈ, ਬੇਸ਼ੱਕ ਸਾਈਡਾਂ ਤੋਂ ਸੜਕਾਂ ਖਾਲੀ ਨੇ ਕੋਈ ਗੱਡੀ ਨਹੀਂ ਆਉਂਦੀ ਪਈ ਫਿਰ ਵੀ ਤੁਸੀਂ ਲਾਜ਼ਮੀ ਰੁਕਣਾ ਹੈ। ਔਰ ਇਹ ਚੀਜ਼ ਯਾਦ ਰੱਖਣੀ ਹੈ ਜਦੋਂ ਤੁਸੀਂ ਇਜ਼ਾਮੇ ਦੇਣ ਜਾਣਾ ਇਜ਼ਾਮੇ ਦੀ ਗਵੀ ਦਾ, ਉਦੋਂ ਵੀ ਇਹ ਚੀਜ਼ ਆਪਣੇ ਜ਼ਿਹਨ ਰੱਖਣੀ ਹੈ ਕਿਉਂਕਿ ਬੜੇ ਸਟੂਡੈਂਟ ਇਹਨਾਂ ਨਿਸ਼ਾਨਾਂ ਤੋਂ ਫੇਲ ਹੋ ਜਾਂਦੇ ਨੇ। ਵੇਖਦੇ ਨੇ ਕਿ ਸੜਕ ਖਾਲੀ ਹੈ ਕੋਈ ਗੱਡੀ ਨਹੀਂ ਪਈ ਆਉਂਦੀ, ਸਟਾਪ ਦਾ ਨਿਸ਼ਾਨ ਹੁੰਦਾ ਹੈ ਬਿਨਾਂ ਰੁਕੇ ਚਲੇ ਜਾਂਦੇ ਨੇ। ਠੀਕ ਹੈ, ਇਹ ਵੱਡੀ ਗਲਤੀ ਹੁੰਦੀ ਹੈ ਸਭ ਨਾਲ। ਠੀਕ ਹੈ ਜੀ, 29 ਨੰਬਰ, il segnale raffigurato, ਨਿਸ਼ਾਨ ਦਿਖਾਇਆ ਗਿਆ ਇਹ posto su strade exturbane, ਕਹਿੰਦਾ ਐਕਸਟਰਬਾਨੇ ਸੜਕ ਤੇ ਲੱਗੇ ਹੈ suddivise in due corsie, ਡਿਵਾਈਡ ਦੋ ਕੁਰਸੀਆਂ ਵਿੱਚ। ਵੇਰੋ 3 ਨੰਬਰ, la distanza minima di sicurezza, ਜਿਹੜਾ ਘੱਟੋ ਘੱਟ ਫਾਸਲਾ ਹੈ se si viaggia a 50 km all'ora, ਅਗਰ ਤੁਸੀਂ 50 ਦੀ ਸਪੀਡ ਤੇ ਚੱਲ ਰਹੇ ਹੋ deve essere circa 14 metri, ਕਹਿੰਦਾ ਫਿਰ ਤਕਰੀਬਨ 14 ਮੀਟਰ ਹੋਣਾ ਚਾਹੀਦਾ। ਵੇਰੋ ਜੀ, ਠੀਕ ਹੈ, ਤੇ ਲੋ ਜੀ ਅੱਜ ਦਾ ਸਕੇਲ ਤੇ ਖਤਮ ਹੁੰਦਾ ਹੈ ਤੇ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ।